अव्वल हम सना इलाही जो मालिक हर हर दा, उसदा नाम चितारन वाला हर मैदान ना हरदा। वारिस शाह ਦੇ ਸ਼ੇਰ ਦੀ ਅਮਲੀ ਤਸਵੀਰ ਸਰਦਾਰ ਗੁਰਚਰਨ ਸਿੰਘ ਬਲਵੈਤ ਜਿਹੜੇ ਜੰਮੇ ਜਾਏ ਚੜ੍ਹਦੇ ਪੰਜਾਬ ਦੇ ਵਿੱਚ। ਉਸ ਤੋਂ ਬਾਅਦ ਚਲੇ ਗਏ ਕੈਨੇਡਾ, ਇੱਕ ਲੰਬੀ ਜ਼ਿੰਦਗੀ ਕੈਨੇਡਾ ਗੁਜ਼ਾਰੀ। ਲੋਕ ਸੇਵਾ ਦਾ ਜਦੋਂ ਅਸੀਂ ਨਾਂ ਲੈਂਦੇ ਹਾਂ, ਉਹਨਾਂ ਦੇ ਵਿੱਚ ਜਿਹੜੇ ਲੋਕਾਂ ਦਾ ਨਾਮ ਆਉਂਦਾ ਹੈ, ਇੱਕ ਵੱਡਾ ਨਾਮ ਸਰਦਾਰ ਗੁਰਚਰਨ ਸਿੰਘ ਬਲਵੈਤ ਦਾ। ਲਹਿੰਦੇ ਪੰਜਾਬ ਨਾਲ, ਪਾਕਿਸਤਾਨੀਆਂ ਨਾਲ ਖਾਸ ਇੱਕ ਮੁਹੱਬਤ ਹੈ ਉਹਨਾਂ ਨੂੰ, ਇਸ ਲਈ ਉਹਨਾਂ ਦੀ ਜ਼ਿੰਦਗੀ ਦਾ ਵੱਡਾ ਹਿੱਸਾ ਇੱਥੇ ਗੁਜ਼ਰਦਾ ਹੈ। ਅੱਜ ਸਾਡੇ ਮਹਿਮਾਨ ਨੇ ਉਹੀ ਮਹਾਨ ਸ਼ਖਸੀਅਤ, ਤੁਹਾਡੀ ਗੱਲਬਾਤ ਇਹਨਾਂ ਨਾਲ ਕਰਵਾਉਂਦੇ ਹਾਂ। ਜੀ ਆਇਆਂ ਨੂੰ ਸਰਦਾਰ ਗੁਰਚਰਨ ਸਿੰਘ ਬਲਵੈਤ ਜੀ। अस्सलाम वालेकुम, सत श्री अकाल। पंजाबी प्रचार सुनने वाले सारे रब वर्गे ਸਰੋਤਿਆਂ ਨੂੰ ਮੇਰੇ ਵੱਲੋਂ ਸਤਿ ਸ੍ਰੀ ਅਕਾਲ ਜੀ। ਥੈਂਕ ਯੂ ਵੈਰੀ ਮਚ। ਇੱਕ ਵਾਰੀ ਹੋਰ ਜੀ ਆਇਆਂ ਨੂੰ ਸਰਦਾਰ ਗੁਰਚਰਨ ਸਿੰਘ ਬਲਵੈਤ ਜੀ। ਮੈਨੂੰ ਬੜੀ ਖੁਸ਼ੀ ਹੋਈ ਹੈ ਤੁਹਾਡੇ ਨਾਲ ਗੱਲਬਾਤ ਕਰਕੇ। ਕਾਫੀ ਦਿਨਾਂ ਦੀ ਇੱਕ ਖਾਹਿਸ਼ ਸੀ, ਤਮੰਨਾ ਸੀ ਕਿ ਤੁਹਾਡੇ ਨਾਲ ਗੱਲਬਾਤ ਕੀਤੀ ਜਾਵੇ, ਔਰ ਉਸ ਤਮੰਨਾ ਦੇ ਪਿੱਛੇ ਜਿਹੜੀ ਤੁਹਾਡੀ ਲੋਕ ਸੇਵਾ ਹੈ ਉਹੀ ਵਜ੍ਹਾ ਬਣਦੀ ਹੈ ਕਿ ਦੁਨੀਆ ਦੇ ਵਿੱਚ ਅਸੀਂ ਜਿਵੇਂ ਦੇਖਦੇ ਹਾਂ ਕਿ ਇੱਕ ਇਨਸਾਨ ਸਵੇਰੇ ਉੱਠਦਾ ਹੈ, ਪੂਰਾ ਦਿਨ ਆਪਣੇ ਢਿੱਡ ਲਈ, ਉਹ ਆਪਣੀ ਰੋਜ਼ੀ ਰੋਟੀ ਲਈ, ਆਪਣੇ ਘਰਦਿਆਂ ਲਈ ਉਹ ਪੂਰਾ ਦਿਨ ਦੇ 17-18 ਘੰਟੇ ਲਾ ਦਿੰਦਾ। ਉਸ ਤੋਂ ਬਾਅਦ ਥੱਕ ਕਰਕੇ ਸੌ ਜਾਂਦਾ ਔਰ ਸਵੇਰੇ ਫਿਰ ਉਹਦੀ ਇਹੀ ਰੂਟੀਨ ਹੁੰਦੀ ਹੈ। ਉਹਦੀ ਜ਼ਿੰਦਗੀ ਔਰ ਕੋਲੂ ਦੇ ਨਾਲ ਜਿਹੜੇ ਜੁੜੇ ਹੋਏ ਬੈਲ ਦੀ ਹੈ, ਉਹਦੇ ਸਾਨੂੰ ਕੋਈ ਫਰਕ ਨਜ਼ਰ ਨਹੀਂ ਆਉਂਦਾ। ਲੇਕਿਨ ਤੁਹਾਡੇ ਅੰਦਰ ਜਿਹੜੀ ਸੋਚ ਇੱਕ ਰੱਬ ਨੇ ਡਿਵੈਲਪ ਕੀਤੀ, ਜਿਹੜੀ ਸੂਫੀਆਂ ਤੇ ਗੁਰੂਆਂ ਦੀ ਸੋਚ ਸੀ ਤੁਹਾਡੇ ਅੰਦਰ ਡਿਵੈਲਪ ਹੋਈ, ਤੁਸੀਂ ਆਪਣੇ ਲਈ ਜੀਣਾ ਤੋਂ ਹਟ ਕੇ ਲੋਕਾਂ ਲਈ ਜੀਣਾ ਸਿੱਖਿਆ, ਜਿਹਦੇ ਵਿੱਚ ਜ਼ਹਿਰੀ ਗੱਲ ਹੈ ਬਾਬਾ ਗੁਰੂ ਨਾਨਕ ਦੀ ਇੱਕ ਵੱਡੀ ਫਿਲਾਸਫੀ ਉਹ ਇਹਦੇ ਪਿੱਛੇ ਨਜ਼ਰ ਆਉਂਦੀ ਹੈ। ਲੋਕ ਸੇਵਾ ਤੋਂ ਜਾਣ ਤੋਂ ਪਹਿਲੇ ਕੁਝ ਤੁਹਾਡੀ ਜਿਹੜੀ ਲਾਈਫ ਜਰਨੀ ਹੈ ਆਪਣੀ ਜ਼ਿੰਦਗੀ ਦੇ ਬਾਰੇ, ਕਿ ਕਿੱਥੇ ਜੰਮੇ ਜਾਏ, ਕਿਵੇਂ ਅੱਗੇ ਵਧੇ, ਉਹ ਥੋੜੀ ਤਫਸੀਲ ਨਾਲ ਸਾਡੇ ਲੋਕਾਂ ਨੂੰ ਦੱਸੋ, ਤਾਂ ਕਿ ਸਾਡੇ ਲੋਕਾਂ ਨੂੰ ਤੁਹਾਨੂੰ ਸਮਝਣਾ ਆਸਾਨ ਹੋਵੇ ਕਿ ਐਸੀ ਸ਼ਖਸੀਅਤ ਦੇ ਪਿੱਛੇ ਕਿਹੜੀਆਂ ਉਹ ਹਾਲਾਤਾਂ ਸਨ ਜਿਨ੍ਹਾਂ ਦੇ ਵਿੱਚੋਂ ਨਿਕਲ ਕੇ ਤੇ ਅੱਗੇ ਨਿਕਲੇ। ਔਰ ਅੱਜ ਦੁਨੀਆ ਪੂਰੀ ਜਾਣਦੀ ਹੈ ਕਿ ਸਰਦਾਰ ਗੁਰਚਰਨ ਸਿੰਘ ਬਲਵੈਤ ਜਿੱਥੇ ਕੋਈ ਭੁੱਖਾ ਹੈ ਉਹਨੂੰ ਰੋਟੀ ਖਵਾ ਰਹੇ, ਜਿੱਥੇ ਕਿਸੇ ਨੂੰ ਕੋਈ ਰੋਜ਼ਗਾਰ ਚਾਹੀਦਾ ਹੈ ਉਹਨਾਂ ਨੂੰ ਕਿਤਾਬਾਂ ਦੇ ਰਹੇ, ਸਿਲਾਈ ਮਸ਼ੀਨਾਂ ਦੇ ਰਹੇ, ਔਰ ਰੱਬ ਤੇ ਜਿਹੜਾ ਰੱਬ ਦਾ ਦਿੱਤਾ ਹੈ ਖਲਕਤ ਦੇ ਦਰਮਿਆਨ ਦੇ ਵਿੱਚ ਇੱਕ ਫੁੱਲ ਦਾ ਕਰੈਕਟਰ ਜਿਹੜਾ ਅਦਾ ਕਰ ਰਹੇ ਹੋ, ਜਿਹੜਾ ਬੜੇ ਘੱਟ ਲੋਕਾਂ ਨੇ ਅਦਾ ਕੀਤਾ ਹੈ। ਕੋਈ ਦੱਸੋ ਸਾਨੂੰ ਆਪਣੀ ਲਾਈਫ ਦੇ ਬਾਰੇ ਪਲੀਜ਼। ਜਸ ਸਰ ਜੀ, ਮੈਂ ਗੁਰਚਰਨ ਸਿੰਘ ਬਲਵੈਤ ਕੈਨੇਡਾ ਤੋਂ 1971 ਦੇ ਵਿੱਚ ਮੈਂ ਕੈਨੇਡਾ ਪਹੁੰਚ ਗਿਆ ਸੀ। ਇੱਕ ਬਹੁਤ ਹੀ ਗਰੀਬ ਘਰਾਣੇ ਦੇ ਵਿੱਚ ਜਨਮ ਹੋਇਆ, ਜਿੱਥੇ ਕਿ ਹਾਲਾਤ ਕਾਫੀ ਖਰਾਬ ਸੀਗੀ। ਅਸੀਂ 8 ਭੈਣ ਭਰਾ ਸੀਗੇ। ਸਾਡੀ ਮਾਂ ਚੱਕੀ ਪੀ ਕੇ, ਉਸ ਵਾਲੇ ਚੱਕੀ ਪੀ ਕੇ ਰੋਟੀ ਬਣਾਉਂਦੀ ਹੁੰਦੀ ਸੀ। ਤੇ ਉਹਨਾਂ ਹਾਲਾਤਾਂ ਦੇ ਵਿੱਚੋਂ ਨਿਕਲੇ, ਕੱਚਿਆਂ ਕੋਠਿਆਂ ਵਿੱਚ ਜੰਮੇ ਪਲੇ, 10ਵੀਂ ਕੀਤੀ। ਖਾਲਸਾ ਹਾਈ ਸਕੂਲ ਹੁੰਦਾ ਸੀ ਸਾਡੇ। ਕਿਹੜੇ ਸ਼ਹਿਰ, ਇੰਡੀਅਨ ਪੰਜਾਬ ਦੇ ਕਿਹੜੇ ਸ਼ਹਿਰ? ਪਿੰਡ ਦੇ ਵਿੱਚ ਹੀ ਹੁੰਦਾ ਸੀ। ਮੇਰਾ ਪਿੰਡ ਉੜਾਪੜ ਹੈ ਜੀ। ਪਹਿਲਾਂ ਜ਼ਿਲ੍ਹਾ ਜਲੰਧਰ ਹੁੰਦਾ ਸੀ, ਅੱਜ ਕੱਲ੍ਹ ਨਵਾਂ ਸ਼ਹਿਰ ਬਣ ਗਿਆ। ਐਕਚੁਅਲੀ ਨਵੇਂ ਸ਼ਹਿਰ ਦਾ ਨਾਮ ਰੱਖਿਆ ਭਗਤ ਸਿੰਘ ਦੇ ਨਾਮ ਦੇ ਉੱਤੇ, ਸ਼ਹੀਦ ਭਗਤ ਸਿੰਘ ਨਗਰ। ਤੇ ਇਹ ਲੁਧਿਆਣਾ ਤੇ ਨਵਾਂ ਸ਼ਹਿਰ ਦੇ ਵਿਚਾਲੇ ਪੈਂਦਾ ਹੈਗਾ। ਜੇ ਜਲੰਧਰ ਤੋਂ ਚੰਡੀਗੜ੍ਹ ਜਾਓ ਉਹਦੇ ਉੱਤੇ ਪੈਂਦਾ ਹੈਗਾ। ਤੇ ਛੋਟਾ ਜਿਹਾ ਵੱਡਾ ਪਿੰਡ ਸੀਗਾ। ਪਿੰਡ ਤੇ ਵੱਡਾ ਹੈਗਾ, 1.5-2 ਕਿਲੋਮੀਟਰ ਦੇ ਵਿੱਚ ਹੈ। ਤੇ ਸਾਡੇ ਨਾਲ ਦੇ ਪਿੰਡ ਦੇ ਵਿੱਚ ਹਾਈ ਸਕੂਲ ਹੁੰਦਾ ਸੀ, 1911 ਦੇ ਵਿੱਚ ਬਣਿਆ ਸੀ ਖਾਲਸਾ ਹਾਈ ਸਕੂਲ। ਉੱਥੇ 10ਵੀਂ ਕੀਤੀ। 10ਵੀਂ ਕਰਨੇ ਤੋਂ ਬਾਅਦ ਫਿਰ ਤੁਹਾਨੂੰ ਪਤਾ ਬਈ ਆਪਣਾ ਚਲੇ ਗਏ ਬਿਹਾਰ ਦੇ ਵਿੱਚ, ਮੋਟਰ ਮਕੈਨਿਕ ਦਾ ਕੰਮ ਸਿੱਖਿਆ। ਬ੍ਰਦਰ ਟਰੱਕਾਂ ਟੁੱਕਾਂ ਦੇ ਵਿੱਚ ਸੀਗੇ, ਟਰਾਂਸਪੋਰਟ ਦੇ ਵਿੱਚ। ਸੋ ਉਹ ਤੋਂ ਬਾਅਦ ਫਿਰ ਸ਼ਾਦੀ ਹੋ ਗਈ। ਸ਼ਾਦੀ ਹੋਣ ਤੋਂ ਬਾਅਦ ਲਾਈਫ ਜਿਹੜੀ ਉਹ ਸ਼ੁਰੂ ਹੋਈ ਤੇ ਮੈਂ ਫਿਰ ਕੈਨੇਡਾ ਨੂੰ ਰਵਾਨਾ ਹੋ ਗਿਆ ਉੱਥੋਂ। ਉਦੋਂ ਜਦੋਂ 71-72 ਦੇ ਵਿੱਚ ਕੈਨੇਡਾ ਦਾ ਕੋਈ ਵੀਜ਼ਾ ਨਹੀਂ ਸੀ ਹੁੰਦਾ, ਐਂਟਰੀ ਹੁੰਦੀ ਸੀ। ਤੁਸੀਂ ਟਿਕਟ ਲਓ ਤੇ ਉੱਤਰ ਜਾਓ ਇੱਥੇ ਆ ਕੇ। ਪਰ ਜਿਹੜਾ ਇੱਥੇ ਆ ਜਾਂਦਾ ਸੀ ਉਹ ਦੱਸਦਾ ਨਹੀਂ ਸੀ, ਸਟਰਗਲ ਬੜੀ ਸੀ। 1896 ਦੇ ਵਿੱਚ ਪਹਿਲੇ ਸਿੱਖ ਜਿਹੜੇ ਇੱਥੇ ਆਏ, ਕੁਛ ਮੁਸਲਮਾਨ ਸੀ, ਸਿੱਖ ਸੀ, ਕਾਮਾਗਾਟਾ ਮਾਰੂ ਜਹਾਜ਼ ਦੇ ਰਾਹੀਂ ਇੱਥੇ ਆਏ। ਉਹ ਬੜੀ ਉਹਨਾਂ ਨੇ ਸਟਰਗਲ ਕੀਤੀ। ਅਸੀਂ ਵੀ ਜਦੋਂ ਆਏ 71 ਦੇ ਵਿੱਚ ਗੋਰਿਆਂ ਦੀਆਂ ਕੁੱਟਾਂ ਵੀ ਖਾਧੀਆਂ ਇੱਥੇ ਆ ਕੇ।
ਰਜਾ ਸਾਹਿਬ ਕੀ ਦੱਸੀ ਕਿ ਇੰਨੀ ਹਾਲਾਤ ਖਰਾਬ ਸੀਗੀ ਨਾ, $10 ਵੀਕ ਦੇ ਉੱਤੇ ਕੰਮ ਕਰਦੇ ਸੀ, ਕੱਪੜੇ ਪ੍ਰੈਸ ਕਰਨੇ, $10 ਵੀਕ ਦੇ 72 ਘੰਟੇ ਉਹ ਕੰਮ ਲੈਂਦੇ ਸੀ। ਯਾਨੀ ਕੁਛ 1 ਸੈਂਟ 2 ਸੈਂਟ ਵੀ ਘੰਟੇ ਦੇ ਨਹੀਂ ਪੈਂਦੇ ਤੁਹਾਨੂੰ। ਉਹ $10 ਜੋੜ ਕੇ ਮਤਲਬ ਕਾਮਯਾਬ ਹੋਏ। ਫਿਰ ਇਮੀਗ੍ਰੇਸ਼ਨ ਸਾਲ ਲੱਗਾ ਮਿਲਣ ਵਾਸਤੇ। ਉਸ ਤੋਂ ਬਾਅਦ ਕਈ ਕੰਮ ਕੀਤੇ, ਕਦੇ ਪੀਜ਼ਾ ਡਿਲੀਵਰ ਕਰਨਾ, ਕਦੇ ਚਾਈਨੀਜ਼ ਫੂਡ ਡਿਲੀਵਰ ਕਰਨਾ, ਆਪਣੇ ਗੁਜ਼ਾਰੇ ਜਿਹੜੇ ਕਰਨੇ। ਫਿਰ ਸਡਨਲੀ 73 ਦੇ ਵਿੱਚ ਸੈਟਅਪ ਹੋ ਕੇ ਬੱਚੇ ਸੱਦ ਲਏ, ਤੇ ਵਾਈਫ ਆ ਗਏ, ਬੱਚੇ ਆ ਗਏ। ਉਸ ਤੋਂ ਬਾਅਦ ਲਾਈਫ ਜਿਹੜੀ ਸੀ ਸ਼ੁਰੂ ਹੋਈ। ਤੇ ਸ਼ਾਰਟ ਸਟੋਰੀ ਮੈਂ ਕਰਾਂ, ਮੈਂ ਫਿਰ 7 ਸਾਲ ਲੈਬ ਟੈਕਨੀਸ਼ੀਅਨ ਦਾ ਵੀ ਕੰਮ ਕੀਤਾ। ਉਸ ਤੋਂ ਬਾਅਦ ਕੰਮ ਇੱਥੇ ਜਿਹੜੇ ਸੀਗੇ ਨਾ, ਕਦੇ ਕੋਈ ਕੰਮ ਕਰ ਲਿਆ, ਕਦੇ ਕੋਈ ਕਰ ਲਿਆ। ਸਾਡੇ ਸਿੱਖਾਂ ਦੇ ਵਿੱਚ ਇੱਕ ਚੀਜ਼ ਆ, ਬੇਸ਼ੱਕ PhD ਕੀਤੀ ਹੋਇਆ ਜਾਂ ਡਾਕਟਰ ਡਿਗਰੀ ਵੀ ਕਰਕੇ ਆ ਜਾਂਦਾ, ਅਸੀਂ ਕੰਮ ਕਰਨੇ ਤੋਂ ਨਹੀਂ ਗੁਰੇਜ਼ ਕਰਦੇ ਕਿ ਮੇਰਾ ਪ੍ਰੋਫੈਸ਼ਨਲ ਆ, ਇਹੀ ਜੌਬ ਮਿਲੇ। ਜਿਹੜਾ ਕੰਮ ਮਿਲਿਆ ਉਹ ਕੀਤਾ। ਪੀਜ਼ਾ ਡਿਲੀਵਰ ਕਰਦੇ ਰਹੇ, ਇਹਨੇ -30 ਡਿਗਰੀ ਦੇ ਵਿੱਚ ਪੌੜੀਆਂ ਤੋਂ ਡਿੱਗਣਾ, ਥੱਲੇ ਆਉਣਾ। ਹਾਂਜੀ, ਬਹੁਤ ਇਹ ਗੋਰਿਆਂ ਦੇ ਨਾਲ ਲੜਾਈਆਂ ਹੋਣੀਆਂ ਇੱਥੇ, ਕਿਉਂਕਿ ਡਿਫਰੈਂਟ ਲੋਕ ਸੀਗੇ। ਹਰ ਇੱਕ ਜਿਹਦੇ ਗਲੀਆਂ ਦੇ ਵਿੱਚ ਦੀ ਜਾਣਾ, ਤੇ ਉਹਨਾਂ ਨੇ ਪਾਕੀ ਪਾਕੀ ਕਹਿ ਕੇ ਬੁਲਾਉਣਾ ਸਾਨੂੰ, ਹਨਾ, ਸਾਰਿਆਂ ਨੂੰ। ਸੋ ਇਹ ਇਸ ਤਰ੍ਹਾਂ ਦੇ ਜਿਹੜੀ ਇੱਕ ਸਟਰਗਲ ਹੋਈ। ਫਿਰ ਕਰਦੇ ਕਰਦੇ ਮੇਰਾ ਪ੍ਰੋਫੈਸ਼ਨਲ, ਮੈਂ ਡੀਜ਼ਲ ਮਕੈਨਿਕ ਸੀ ਐਕਚੁਅਲੀ ਇੰਡੀਆ ਤੋਂ। ਤੇ ਸਾਡੇ ਇੱਕ ਡਿਜ਼ੀਜ਼ ਆ ਸਿੱਖਾਂ ਦੇ ਵਿੱਚ, ਉਹ ਖੁੱਲ ਕੇ ਤੁਹਾਨੂੰ ਦੱਸਦੇ ਆ ਵੀ ਕੀ ਅੱਜ ਸਾਰੀਆਂ ਖੁੱਲ ਕੇ ਗੱਲਾਂ ਹੋਣਗੀਆਂ। ਹਾਂਜੀ, ਇੱਕ ਡਿਜ਼ੀਜ਼ ਆ ਕਿ ਇੱਕ ਟਰੱਕ ਜ਼ਰੂਰ ਲੈਣਾ ਹੁੰਦਾ, ਤੇ ਖੇਤੀ ਇੱਕ ਜ਼ਰੂਰ ਕਰਦਾ ਆਦਮੀ। ਇਹ ਸਾਡੇ ਇੱਕ ਪ੍ਰੋਫੈਸ਼ਨਲ ਜਿਹਾ ਚੱਲਿਆ ਹੋਇਆ ਸਿੱਖਾਂ ਦੇ ਵਿੱਚ। ਤੇ ਉਹ ਟਰੱਕ ਲੈ ਕੇ ਮਿਹਨਤ ਜ਼ਰੂਰ ਕਰਨੀ ਆ। ਫਿਰ ਮੈਂ ਪੈ ਗਿਆ ਟਰੱਕਾਂ ਦੇ ਵਿੱਚ। 84 ਦੇ ਵਿੱਚ ਟਰੱਕ ਲਿਆ ਆਪਣਾ। ਉਦੋਂ ਕੋਈ ਇੱਥੇ ਸਿੱਖ ਟਰੱਕਾਂ ਦੇ ਵਿੱਚ ਨਹੀਂ ਸੀ ਹੁੰਦਾ, ਮੌਂਟਰੀਅਲ ਦੇ ਵਿੱਚ। ਮੈਂ ਪਹਿਲਾ ਆਦਮੀ ਸੀ ਜਦੋਂ ਟਰੱਕਾਂ ਦਾ ਕੰਮ ਸਟਾਰਟ ਕੀਤਾ। ਜਦੋਂ ਮੈਂ ਇੱਕ ਡਰਾਈਵਰ ਹਾਇਰ ਕੀਤਾ, ਨਾਲ ਨਿਊਯਾਰਕ ਜਾਂਦੇ ਹੁੰਦੇ ਸੀ, ਤੇ ਉਹ ਡਰਾਈਵਰ ਨੇ ਬੜਾ ਮਖੌਲ ਕਰਨੇ ਮੈਨੂੰ। ਤੇ ਜਦੋਂ ਇੱਕ ਟਰੱਕ ਸਟਾਪ ਤੇ ਬੈਠ ਕੇ ਸਾਰੇ ਟਰੱਕ ਡਰਾਈਵਰ ਉਹ ਚਾਹ ਪੀ ਰਹੇ ਨੇ, ਸਭ ਕੁਝ ਕਰ ਰਹੇ ਨੇ, ਉਹਨੇ ਕਹਿਣਾ ਪਹਿਲਾਂ ਮੈਨੂੰ ਬਾਰਡਰ ਤੇ ਆ ਕੇ ਇਹਨੂੰ ਕਲੀਅਰ ਕਰਨਾ ਪੈਂਦਾ, ਫਿਰ ਮੈਂ ਆਪਣਾ ਮਾਲ ਕਲੀਅਰ ਕਰਦਾ, ਕਿ ਉਹ ਦਾੜੀ ਸੀ ਖੁੱਲੀ ਰੱਖੀ ਸੀ, ਕਿਰਪਾਨ ਪਾਈ, ਉਹ ਇੱਕ ਡਿਫਰੈਂਟ ਲੁੱਕ ਸੀ। ਸੋ ਮੈਂ ਸੁਣਦਾ ਰਹਿੰਦਾ ਸੀਗਾ। ਉੱਥੇ 8-10 ਡਰਾਈਵਰ ਉਹ ਬੈਠੇ ਆ। ਉਹ ਮੈਂ ਕੀ ਕੀਤਾ ਕਿ ਉਹਨਾਂ 10 ਨੇ, ਉਹਨਾਂ ਨੇ ਕੌਫੀ ਪੀਤੀ ਸੀ ਉੱਥੇ ਬੈਠ ਕੇ, ਤੇ ਮੈਂ ਕਾਊਂਟਰ ਤੇ ਗਿਆ, 10 ਆਦਮੀਆਂ ਦਾ ਪੇ ਕਰ ਦਿੱਤਾ ਕੌਫੀ ਦਾ। ਜਦੋਂ ਉੱਠ ਕੇ ਉਹ ਪੇ ਕਰਨ ਲੱਗੇ, ਉਹ ਕਹਿੰਦੇ ਉਹ ਆਦਮੀ ਪੇ ਕਰ ਗਿਆ। ਉਹ ਆਦਮੀ, ਇਹ ਗੋਰੇ ਬੜੇ, ਇੱਕ ਕੱਪ ਕੌਫੀ ਦਾ ਪੇ ਕਰ ਦੋ ਕਿਸੇ ਦਾ, ਤੇ ਬੜਾ ਮਤਲਬ ਅਜੀਬ ਜਿਹਾ ਇਹਨਾਂ ਨੂੰ ਲੱਗਦਾ, ਯਾਰ ਯੂ ਪੇ ਫॉर ਮਾਈ ਕੌਫੀ। ਤੇ ਉਹ ਸਾਰੇ ਦੇ ਸਾਰੇ ਮੇਰੇ ਫਰੈਂਡ ਬਣ ਗਏ। ਠੀਕ ਹੈ, ਬਸ 2-3 ਟ੍ਰਿਪ ਸੀਗੇ। ਉਹ ਤੋਂ ਬਾਅਦ ਮੈਂ ਆਪ ਆਪਰੇਟ ਕਰਨ ਲੱਗ ਪਿਆ। ਸਾਰੇ ਮੇਰੇ ਦੋਸਤ ਬਣ ਗਏ। ਜੇ ਕੋਈ ਪ੍ਰੋਬਲਮ ਵੀ ਹੋਣੀ ਤਾਂ ਉੱਥੇ ਖੜੇ ਹੋਣਾ, ਮਿਸਟਰ ਬਰਬੈਤ ਹੋ ਗਈ। ਸਡਨਲੀ ਕਰਦਿਆਂ ਮੈਂ ਆਪਣਾ ਗਰਾਜ ਲਿਆ, ਵੱਡੀ ਬਿਲਡਿੰਗ ਲਈ, ਉਹਦੇ ਵਿੱਚ 8-9 ਟ੍ਰੇਲਰ ਟਰੈਕਟਰ ਪਾਏ, ਡਰਾਈਵਰ ਰੱਖੇ। ਡਰਾਈਵਰਾਂ ਦੇ ਵਿੱਚ ਕੁਛ ਕੁ ਪ੍ਰੋਬਲਮ ਆਈ, ਮੈਂ ਉਹਦੇ ਵਿੱਚੋਂ ਫੇਲ ਹੋ ਗਿਆ, ਪੂਰੀ ਤਰ੍ਹਾਂ ਫੇਲ ਹੋਇਆ। ਬਿਲਡਿੰਗ ਵੀ ਜਾਂਦੀ ਲੱਗੀ। ਸੋ ਕਿਸੇ ਨੇ ਕਿਤੇ ਐਕਸੀਡੈਂਟ ਕਰ ਦਿੱਤਾ, ਕਿਸੇ ਨੇ ਕੁਛ। ਅਨਐਕਸਪੀਰੀਅੰਸ ਡਰਾਈਵਰ ਜਿਹੜੇ ਹਾਇਰ ਕਰ ਲਏ, ਉੱਥੋਂ ਪ੍ਰੋਬਲਮਸ ਹੋ ਗਈ। ਫਿਰ ਮੈਂ 92 ਦੇ ਵਿੱਚ ਬਾਬੇ ਅੱਗੇ ਅਰਦਾਸ ਕੀਤੀ। ਮੈਂ ਛੋਟਾ ਹੁੰਦਾ ਸੀ ਤੇ ਮੇਰੇ ਮਨ 'ਚ ਹੁੰਦਾ ਸੀ ਮੈਂ ਨਨਕਾਣਾ ਸਾਹਿਬ ਜ਼ਰੂਰ ਜਾਣਾ। ਪਤਾ ਨਹੀਂ ਕੀ ਸੀਗੀ, ਮੈਨੂੰ ਕੋਈ ਪਤਾ ਨਹੀਂ, ਮੈਨੂੰ ਨਾ ਨਨਕਾਣਾ ਸਾਹਿਬ ਦਾ ਪਤਾ ਸੀ ਨਾ ਕੁਝ ਸੀ, ਪਰ ਮੇਰੇ ਜੇਨ ਦੇ ਵਿੱਚ ਆਈ ਜਾਂਦਾ ਸੀ ਮੈਂ ਨਨਕਾਣਾ ਸਾਹਿਬ ਜਾਣਾ। ਉਦੋਂ ਹੁੰਦੇ ਸੀ ਬੰਦ। ਮੈਂ ਕਲੀਨ ਸ਼ੇਪ ਸੀਗਾ ਜਦੋਂ ਇੱਥੇ ਆਇਆ। ਅੱਛਾ। ਹਾਂਜੀ, ਮੈਂ ਕਲੀਨ ਸ਼ੇਪ ਸੀਗਾ। ਤੇ 78 ਤੋਂ ਬਾਅਦ ਫਿਰ ਮੈਂ ਸਭ ਕੁਝ ਛੱਡ ਕੇ, ਮਤਲਬ ਸਮੋਕ ਤਾਂ ਕਦੇ ਜ਼ਿੰਦਗੀ 'ਚ ਕੀਤੀ ਨਾ ਸੀ, ਗੋਸ਼ਟ ਵੀ ਘੱਟ ਹੀ ਖਾਂਦੇ ਸੀਗੇ, ਸ਼ਰਾਬ ਵੀ, ਮਤਲਬ 78 ਤੋਂ ਟੋਟਲੀ ਖਤਮ ਕਰਕੇ ਮੈਂ ਸਿੰਘ ਸਜ ਗਿਆ। ਠੀਕ ਹੈ।
ਉਹ ਮੇਰੇ ਜੇਨ ਦੇ ਵਿੱਚ ਜਿਹੜਾ ਨਨਕਾਣਾ ਸਾਹਿਬ ਦਾ ਸੀਗਾ ਨਾ, ਕਿਉਂਕਿ ਫਿਰ ਸਾਡੇ ਕੀ ਹੋਇਆ ਕਿ ਤੁਹਾਨੂੰ ਪਤਾ ਵੀ 84 ਤੋਂ ਬਾਅਦ ਖਾਲਿਸਤਾਨ ਦਾ ਚੱਕਰ ਚੱਲ ਪਿਆ ਇੰਡੀਆ ਦੇ ਅੰਦਰ ਇੱਕ ਬਹੁਤ ਵੱਡੇ ਜਿਹੜੇ। ਹਾਂਜੀ, ਫਿਰ ਪਾਕਿਸਤਾਨ ਜਾਣਾ ਜੀ, ਕੁਝ ਕਈ ਗੱਲਾਂ ਆਪਾਂ ਨਹੀਂ ਕਲੀਅਰ ਕਰ ਸਕਦੇ ਜੀ। ਪਰ 92 ਦੇ ਵਿੱਚ ਮੈਂ ਵਾਈਫ ਨੂੰ ਕਿਹਾ ਵੀ ਯਾਰ ਆਪਾਂ 2 ਵਜੇ ਸੀ ਰਾਤ ਦੇ, ਅੱਖ ਖੁੱਲ ਕੇ ਸੁੱਤਿਆਂ ਦੀ, ਮੈਂ ਕਿਹਾ ਵੀ ਚੱਲ ਯਾਰ ਨਨਕਾਣਾ ਸਾਹਿਬ ਚੱਲੀਏ। ਬੱਚੇ ਵੀ ਸਾਡੇ ਛੋਟੇ ਸੀਗੇ, ਅਸੀਂ ਬੱਚਿਆਂ ਨੂੰ ਇੱਥੇ ਛੱਡ ਕੇ 2 ਜਾਣੇ ਤੁਰ ਪਏ। ਜਦੋਂ ਅਸੀਂ ਜਹਾਜ਼ ਦੇ ਵਿੱਚ ਬੈਠ ਗਏ, ਅਸੀਂ ਸੋਚੀ ਯਾਰ ਪਾਕਿਸਤਾਨ ਚੱਲੇ ਆ, ਸਾਨੂੰ ਕੋਈ ਉੱਥੇ ਜਾਣ ਦਾ ਤੇ ਹੈ ਨਹੀਂ। ਤੋ ਫਾਈਨਲੀ ਸਾਨੂੰ ਇੱਕ ਫੈਮਿਲੀ ਮਿਲ ਗਈ ਇੰਗਲੈਂਡ ਤੋਂ, ਉਹਨਾਂ ਨੇ ਵੀ ਜਾਣਾ ਸੀ, ਅਸੀਂ ਇਸਲਾਮਾਬਾਦ ਉਤਰੇ ਆ। ਉਹ ਗਰੁੱਪ ਦੇ ਨਾਲ ਸੀ। ਮੈਂ ਕਿਹਾ ਯਾਰ ਤੁਹਾਨੂੰ ਅਸੀਂ ਪੈਸੇ ਦੇ ਦੇਵਾਂਗੇ, ਗਰੁੱਪ ਦੇ ਨਾਲ ਚੱਲ ਗਿਆ। ਪੰਜਾ ਸਾਹਿਬ ਆ ਗਿਆ। ਪੰਜਾ ਸਾਹਿਬ ਆ ਕੇ ਉਦੋਂ ਮੈਂ ਨਿਹੰਗ ਸਿੰਘ ਦੇ ਰੂਪ ਦੇ ਵਿੱਚ ਨਾ ਦਮਾਲਾ ਤੇ ਚੋਲਾ ਪਾਉਂਦਾ ਹੁੰਦਾ ਸੀ। ਠੀਕ ਹੈ, ਮੇਰੀ ਫੋਟੋ ਦੇਖੀ ਅਸੀਂ। ਜਦੋਂ ਮੈਂ ਇਸ਼ਨਾਨ ਕਰਕੇ ਅੰਦਰ ਗਿਆ ਤੇ ਸਾਰੇ ਲੋਕਾਂ ਨੇ, ਸ਼੍ਰੋਮਣੀ ਕਮੇਟੀ ਦੇ ਜਥੇਦਾਰ ਉਹ ਆਏ, ਸਾਰੇ ਗੱਲਬਾਤ ਕੀਤੀ ਤੇ ਇੱਥੇ ਆ ਗਏ, ਨਨਕਾਣਾ ਸਾਹਿਬ ਆ ਗਏ। ਉਹਨਾਂ ਨੇ ਮੈਨੂੰ ਨਾ ਪਾਲਕੀ ਦੇ ਉੱਤੇ ਖੜਾ ਕਰ ਦਿੱਤਾ ਭਾਈ ਸਾਹਿਬ। ਅੱਛਾ, ਵਾਹ। ਜਿੱਥੋਂ ਮੇਰੀ ਲਾਈਫ ਚੇਂਜ ਹੋਈ। ਠੀਕ ਹੈ, ਉਹ ਮੂਵਮੈਂਟ ਜਿਹੜਾ ਹੈ ਉਹ ਚੇਂਜ ਕਰਦਾ, ਜਿਹੜਾ ਪਾਲਕੀ ਤੇ ਤੁਹਾਨੂੰ ਖੜਾ। ਹੁਣ ਤੇ ਉਹ ਪਾਸੇ ਆ ਨਾ, ਪਹਿਲਾਂ ਤਾਂਗੇ ਦੀ ਤਰ੍ਹਾਂ ਹੁੰਦੀ ਸੀਗੀ, ਉਹਦੇ ਵਿੱਚ ਗੁਰੂ ਗ੍ਰੰਥ ਸਾਹਿਬ ਰੱਖ ਕੇ ਉਹ ਖਿੱਚਦੇ ਹੁੰਦੇ ਸੀ ਤਾਂਗੇ ਦੀ ਤਰ੍ਹਾਂ ਮੋਰੇ, ਉਹਦੇ ਉੱਤੇ ਮੈਂ ਖੜਾ ਸੀ। ਜਦੋਂ ਮੈਂ ਦੇਖਿਆ ਇੰਨੇ ਮਤਲਬ ਕੋਠੇ ਢਹਿਣ ਵਾਲੇ, ਸਭ ਕੁਛ ਇੰਨਾ ਮੁਸਲਮਾਨ ਉਹ ਦੇਖ ਰਿਹਾ ਸੀ ਜਲੂਸ, ਤੇ ਦਰਸ਼ਨ ਡੇਰੀ ਤੋਂ ਬਾਹਰ ਨਿਕਲਿਆ ਤੇ ਮੈਨੂੰ ਮੇਰੀ ਲਾਈਫ ਦਾ ਪੂਰੀ ਪਿਕਚਰ ਮੇਰੇ ਦਿਮਾਗ ਦੇ ਵਿੱਚ ਆ ਗਈ। ਕਿਵੇਂ ਮੈਂ ਛੋਟਾ ਸੀ, ਪਸ਼ੂ ਚਾਰਦੇ ਹੁੰਦੇ ਸੀਗੇ, ਪੈਰਾਂ ਨੂੰ ਜੁੱਤੀ ਨਸੀ ਮਿਲਦੀ ਹੁੰਦੀ, ਹਾਂਜੀ, ਉਹ ਸਾਰੀ ਆ ਗਈ। ਬਾਬਾ ਜੀ ਤੂੰ ਮੈਨੂੰ ਇਹ ਕਿੱਥੇ। ਉਹ ਦੂਸਰੇ ਦਿਨ ਨਿਊਜ਼ਪੇਪਰ ਨਿਕਲਿਆ ਨਨਕਾਣਾ ਸਾਹਿਬ ਦਾ, ਉਹਦੇ ਵਿੱਚ ਮੇਰਾ ਨਾਂ ਛਪਿਆ, ਗੁਰਚਰਨ ਸਿੰਘ ਲੀਡ ਕਰ ਰਿਹਾ ਸੀ ਜਲੂਸ ਨੂੰ। ਬਸ ਉਹ ਗੱਲ ਸੀ, ਮੈਂ ਨਨਕਾਣਾ ਸਾਹਿਬ ਦਾ ਬਣ ਕੇ ਰਹਿ ਗਿਆ 92 ਤੋਂ। ਜਿੱਥੋਂ ਉਹ ਸੇਵਾ ਮੇਰੇ ਤੋਂ ਸਟਾਰਟ ਹੋਈ, ਮੈਂ ਦਰਸ਼ਨ ਡੇੜੀ ਤੋਂ ਬਾਹਰ ਖੜਾ ਸੀਗਾ, ਇੱਕ ਬਾਬਾ ਆਇਆ, ਹੋ ਸਕਦਾ ਉਹ 47 ਦਾ ਨਾ ਸਤਾਇਆ ਹੋਇਆ ਸੀਗਾ, ਮੁਸਲਮਾਨ ਬਾਬਾ ਆਇਆ। ਉਹ ਕਹਿਣ ਲੱਗਾ ਸਿੱਖੜੇ ਇੱਥੇ ਆਉਣ ਲੱਗ ਪਏ, ਹੁਣ ਤੇ ਜਹਾਜ਼ ਵੀ ਆਉਣਗੇ, ਚੋਰ ਹੁੰਦੇ ਨੇ, ਜਨਾਨੀਆਂ ਨੂੰ ਲੈ ਜਾਂਦੇ ਨੇ। ਜੇ ਮੈਂ ਸੁਣਦਾ ਰਿਹਾ, ਮੈਂ ਬਾਬਾ ਯਾਰ ਮੈਨੂੰ ਲੱਗਦਾ ਤੂੰ 47 ਦਾ ਸੰਤਾਪ ਹੰਡਾਇਆ ਹੋਇਆ। ਕਹਿੰਦਾ ਹਾਂ। ਮੈਂ ਕਿਹਾ ਬਹਿ ਜਾ ਇੱਥੇ। ਬੈਠੇ ਗੱਲਬਾਤ ਕਰੀ ਤੇ ਉਹ ਨਿਕਲਣ। ਮੈਂ ਪਰੇਸ਼ਾਨ ਹੋ ਗਿਆ ਕਿ ਇੱਕ ਜਿਹੜੀ ਇਹ ਦੂਰੀ ਪੈ ਗਈ ਆ, ਇਹਨੂੰ ਆਪਾਂ ਨੇੜੇ ਕਿਵੇਂ ਲਿਆਈਏ। ਮੈਂ ਸੋਚਦਾ ਰਿਹਾ ਤੇ ਮੈਂ ਕਿਸੇ ਦੇ ਨਾਲ ਗੱਲ ਕੀਤੀ ਕਿ ਯਾਰ ਮੈਂ ਕੋਈ ਕੰਮ ਕਰਨਾ ਚਾਹੁੰਦਾ ਇੱਥੇ ਜਿਹਦੇ ਨਾਲ ਸਾਡੀ ਦੋਸਤੀ ਵਧੇ। ਤੇ ਮੈਨੂੰ ਕਿਸੇ ਦੋਸਤ ਨੇ ਪੁੱਛਿਆ ਉੱਥੇ ਕਿ ਤੂੰ ਕੀ ਕਰਨਾ ਚਾਹੁੰਦਾ। ਮੈਂ ਕਿਹਾ ਯਾਰ ਮੈਂ ਕੁਝ ਸੇਵਾ ਕਰਨੀ ਚਾਹੁੰਦਾ, ਤੇ ਚਲੋ ਆਪਾਂ ਮੈਡੀਕਲ ਕੈਂਪ ਲਾਈਏ। ਕਹਿੰਦੇ ਠੀਕ। 2004 ਦੀ ਗੱਲ ਆ, ਮਾਰਚ ਦੀ। ਠੀਕ। ਤੇ ਅਸੀਂ ਕੈਂਪ ਆਰਗੇਨਾਈਜ਼ ਕਰ ਲਿਆ ਨਿਊ ਹਸਪੀਟਲ ਤੋਂ। ਮੈਂ ਟੀਮ ਲਈ ਮੈਡੀਕਲ ਦੀ, ਲਾਹੌਰ ਤੋਂ ਟੀਮ। ਹਾਂਜੀ, ਲਾਹੌਰ। ਉਹਨਾਂ ਦੇ ਲਿੰਕ ਸੀਗੇ ਉਹਨਾਂ ਦੇ ਨਾਲ। ਅਸਲਮ ਸਾਹਿਬ ਉੱਥੇ ਦੇ ਇੰਚਾਰਜ ਸੀਗੇ ਹਸਪੀਟਲ ਦੇ, ਮੈਨੂੰ ਹਜੇ ਤੱਕ ਯਾਦ ਆ। ਤੇ ਉਹਨਾਂ ਨੇ ਟੀਮ ਭੇਜ ਦਿੱਤੀ। ਪਹਿਲੇ ਕੈਂਪ ਦੇ ਵਿੱਚ ਸਾਡੇ ਆਏ 842 ਲੋਕ।